हिंदू तवियां दा जिहड़ा निशाना है वो बड़ा फिक्स है। एक पासे उन्होंने जाली AI और दूसरे ਨੂੰ यूज़ करके सिख गुरु साहबान गुरबाणी गुरु ग्रंथ साहब की बेअदबी वालियां वीडियोज़ ਜਾਂ दूसरा है वो कुछ ना कुछ ਜਿਹੜਾ ਹੈ ਉਹਨੂੰ प्रमोट करते हैं। दूसरे पासे पूरा हेट कैंपेन सारा अकाली दल ते श्रोमणी कमेटी तो इस काम ते लगे हुए ने जी। आ जिहड़ा कानून बना दिता जागत जोत सत्कार ते ये सारे नूं भी तुसीं ना बनाया कोई कानून, और जदों तुहाडे कोल ये हकूक 5 वार तुहाडी हुकूमत बनी है तुसीं देखदे भी की करना है। More anti-India, anti-Hindu hit jobs coming from US SURF as they appoint a Khalistani as one of their 9 commissioners. तो गुनीशा कौर दी फोटो ला के हेडलाइन लाई है, US SURF appoints Khalistani Gunisha Kaur as commissioner. ओंटारियो ਦੀ ਪੀਲ ਰੀਜਨਲ ਪੁਲਿਸ ਨੇ ਇੱਕ ਇੰਟਰਨੈਸ਼ਨਲ ਅਪਰਾਧਿਕ ਗਰੋਹ ਨਾਲ ਜੁੜੇ 17 ਨੌਜਵਾਨ ਗ੍ਰਿਫਤਾਰ ਕੀਤੇ ਨੇ। 17 ਦੇ 17 ਸਿੱਖ ਨਾਵਾਂ ਵਾਲੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि पिछले दिनी US सर्फ ने डॉक्टर गनीशा कौर नूं अपने कमिश्नर वजों नॉमिनेट किया सी। इस नियुक्ति ते हिंदुओं ने बड़ियां चीकां मारियां ਅਤੇ ਡਾਕਟਰ ਗਨੀਸ਼ਾ ਕੌਰ ਨੂੰ ਅੱਤਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਦੂਸਰੇ ਪਾਸੇ ਗੁੰਮਰਾਹ ਡਾਇਰੈਕਸ਼ਨਲੈਸ ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਅਮਰੀਕਾ ਵਿੱਚ ਗੈਰ ਕਾਨੂੰਨੀ ਹਿੰਸਕ ਕਾਰਵਾਈਆਂ ਜਿਹੜੀਆਂ ਉਹ ਜਾਰੀ ਨੇ ਔਰ ਬੇਘਰੀ ਸਿੱਖ ਕੌਮ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਦੇ ਵੈਨਕੂਵਰ ਵਿੱਚ ਕਹੇ ਹੋਏ ਲਫ਼ਜ਼ ਜਿਹੜੇ ਨੇ ਉਹ ਯਾਦ ਕਰ ਲੈਣੇ ਚਾਹੀਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सोशल मीडिया ते अपने वीर भैणां ते बहुत वार एक दूसरे नाल कोई मर्यादा दे इशू ते कोई वारस पंजाब दे जां होर पार्टियां नूं लै के उलझे हुंदे ने और बहुत घटिया लैवल तक जाके भी गाली गलोच हो रहा हुंदा। पर हिंदू तवियां दा जिहड़ा निशाना है वो बड़ा फिक्स है। एक पासे उन्होंने जाली AI और दूसरे ਨੂੰ यूज़ करके सिख गुरु साहबान गुरबाणी गुरु ग्रंथ साहब की बेअदबी वालियां वीडियोज़ ਜਾਂ दूसरा है वो कुछ ना कुछ ਜਿਹੜਾ ਹੈ ਉਹਨੂੰ ਪ੍ਰਮੋਟ ਕਰਦੇ ਨੇ। ਦੂਸਰੇ ਪਾਸੇ ਪੂਰਾ ਹੇਟ ਕੈਂਪੇਨ ਇਧਰੋਂ ਹਿੰਦੂ ਤਵੀਆਂ ਦੇ ਜਿਹੜੇ ਧਾਰਮਿਕ, ਜਿਵੇਂ ਅਸੀਂ ਹਰਿਆਣੇ ਦੇ ਹਵਾਲੇ ਨਾਲ ਵੀ ਦੱਸਿਆ ਸੀ ਕਿ ਭਾਈ ਉਹਨਾਂ ਦੇ ਇੱਕ ਪ੍ਰਮੁੱਖ BJP ਆਗੂ ਨੇ ਹਨੂਮਾਨ ਜੀ ਕਾ ਖਾਲਸਾ ਹਨੂਮਾਨ ਜੀ ਕੀ ਫਤਿਹ ਦੇ ਗ੍ਰੀਟਿੰਗ ਦੇ ਨਾਲ ਉਹਨੇ ਹਨੂਮਾਨ ਦਾ ਦਿਨ ਮਨਾਉਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ जगदेश सिंह झींडा के खिलाफ केस दायर किया कि जी ये हनुमान नूं भगवान नहीं मानते। सो उन्होंने उस पासे पूरी तरह उलझाया होया। पंजाब दे विच भी असीं देखते हैं सारा अकाली दल ते श्रोमणी कमेटी तो इस काम ते लगे हुए ने जी। आ जिहड़ा कानून बना दिता जागत जोत सत्कार ते ये सारे नूं भी तुसीं ना बनाया कोई कानून, और जदों तुहाडे कोल ये हकूक 5 वार तुहाडी हुकूमत बनी है तुसीं देखदे भी की करना है। हुण सारा फोकस जिवें ਉਹ ਹੁੰਦਾ ਹੈ ਕਿ ਵੀ ਤੁਸੀਂ ਤੁਹਾਨੂੰ ਕੋਈ ਹੋਰ ਕੰਮ ਹੀ ਨਹੀਂ ਰਹਿ ਗਿਆ। ਇਹ ਸਾਰੇ ਦੇ ਉੱਤੇ ਸਾਰਾ ਪੰਥ ਉਲਝਿਆ ਹੋਇਆ ਕਿ ਜੀ ਇਹ ਕਾਨੂੰਨ 'ਚ ਇਹ ਚੀਜ਼ ਖਿਲਾਫ ਹੈ, ਇਹ ਹੱਕ 'ਚ ਹੈ ਤੇ ਫਲਾਣਾ ਤੇ ਢਿਮਕਾ ਬੇਅਦਬੀਆਂ ਫਿਰ ਵੀ ਹੋ ਰਹੀਆਂ ਨੇ ਔਰ ਹੋ ਗਿਆ ਜੀ ਫਲਾਣੀ ਥਾਂ ਹੁਣ ਗੁਟਕੇ ਦੀ ਬੇਅਦਬੀ ਹੋਈ ਹੈ। ਤੁਹਾਨੂੰ ਉਹਨਾਂ ਨੇ ਇੱਕ ਐਸੇ ਪਾਸੇ 2015 ਤੋਂ ਜਿਹੜਾ ਜਦੋਂ ਕਿ ਬਰਗਾੜੀ ਬਹਿਬਲ ਕਲਾਂ ਬੁਰਜਵਾਰ ਸਿੰਘ ਵਾਲਾ ਉਹ ਸਭ ਨੂੰ ਭੁੱਲ ਗਿਆ ਕਿ 2015 'ਚ ਜਿੱਥੋਂ ਜਿਹਦੇ 'ਤੇ ਸਰਬੱਤ ਖਾਲਸਾ ਹੋਇਆ ਸਾਰਾ ਇਸ਼ੂ ਹੋਇਆ ਹਕੂਮਤ ਉਦੋਂ ਕਾਂਗਰਸ ਦੀ, ਫਿਰ ਉਦੋਂ ਅਕਾਲੀਆਂ ਦੀ ਸੀ, ਫਿਰ ਕਾਂਗਰਸ ਦੀ ਬਣੀ, ਹੁਣ ਆਮ ਆਦਮੀ ਪਾਰਟੀ ਦੀ ਅਗਲੀ ਕਿ ਭਾਈ ਕਿੱਥੇ ਹੈ ਜਸਟਿਸ?
ਕਿੱਥੇ ਨੇ ਜਿਹੜੇ ਦੋਸ਼ੀ ਸੀ ਜਾਂ ਦੂਸਰੇ ਸੀ, ਉਹਨਾਂ ਦਾ ਕੀ ਬਣਿਆ? ਉਹ ਸੌਦਾ ਸਾਧ ਬਾਰ-ਬਾਰ ਪੈਰੋਲ ਤੇ ਆ ਕੇ ਆਪਣਾ ਕੰਮ ਕਰ ਰਹੇ। ਹੁਣ ਉਹ ਸਾਰਾ ਬੈਕ ਬਰਨਰ ਕੀ ਮਤਲਬ ਉਹ ਜਿਵੇਂ ਗਵਾ ਹੀ ਦਿੱਤਾ ਹੁੰਦਾ ਗਾ ਸਾਰਾ। ਹੁਣ ਨਵਾਂ ਸ਼ੁਰੂ ਹੋ ਗਿਆ ਕਿ ਜੀ ਕਾਨੂੰਨ ਬਣਾ ਦਿੱਤਾ, ਇਹ ਵੀ ਅਗੇਂਸਟ ਹੈ, ਉਹ ਵੀ। ਇਹਨੂੰ ਮਤਲਬ ਕਹਿੰਦੇ ਨੇ ਕਿ ਭਾਈ ਤੁਹਾਨੂੰ ਉਹਨਾਂ ਨੇ ਕੰਮੇ ਲਾਇਆ ਹੋਇਆ। ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਉਹ ਸ਼ੇਅਰ ਵੀ ਕੀਤੀ ਸੀ ਚੰਗੀ ਖਬਰ ਕਿ ਜਿਹੜੀ ਹਿਊਮਨ ਰਾਈਟਸ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਸਿੱਖ ਕੋਲੀਸ਼ਨ ਨਾਲ ਸੰਬੰਧਿਤ ਡਾਕਟਰ ਗੁਨੀਸ਼ਾ ਕੌਰ, ਉਸ ਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਵਿੱਚ ਉਹਨਾਂ ਦੇ 9 ਬੋਰਡ ਮੈਂਬਰ ਹੁੰਦੇ ਨੇ, ਉਹਨੂੰ ਜਿਹੜਾ ਨੋਮੀਨੇਟ ਕੀਤਾ ਗਿਆ। ਔਰ ਉਹਨਾਂ ਦੀ ਰਿਕਮੈਂਡੇਸ਼ਨ ਵੀ ਮੈਨੂੰ ਜਿਹੜਾ ਹੈ ਸੈਨੇਟਰ ਚੱਕ ਸ਼ੂਮਰ ਨਿਊਯਾਰਕ ਦੇ ਉਹਨਾਂ ਦੇ ਨਾਲ ਹੋਈ। ਹਾਲਾਂਕਿ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ, ਬੜਾ ਪਾਵਰਫੁਲ ਹੈ US ਸਰਫ ਔਰ ਉਹਦੀ ਮੈਂਬਰਸ਼ਿਪ ਦਾ ਹੋਣਾ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਨਰ ਹੈ। ਔਰ ਡਾਕਟਰ ਗੁਨੀਸ਼ਾ ਕੌਰ ਨੇ, ਕਿਉਂਕਿ ਉਹਨਾਂ ਦੇ ਸ਼ਾਇਦ ਅੰਕਲ ਨਵੰਬਰ 84 ਦੇ ਵਿੱਚ ਜਿਹੜੇ ਨੇ ਉਹ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ, ਜੋ ਇੰਡੀਅਨ ਸਟੇਟ ਨੇ ਉਦੋਂ ਕੀਤੀ। ਔਰ ਇਹ ਉਹਨਾਂ ਨੇ ਪਰਸਨਲ ਐਕਸਪੀਰੀਅੰਸ ਦੇ ਉੱਤੇ ਟਰਾਮਾ ਫੈਮਿਲੀ ਕਿਹਦੇ ਚੋਂ ਗੁਜ਼ਰੀ ਉਹਨਾਂ ਦੀਆਂ ਲਿਖਤਾਂ, ਔਰ ਬਹੁਤ ਕੰਮ ਕੀਤਾ ਗੁਨੀਸ਼ਾ ਕੌਰ ਨੇ। ਐਵੇਂ US ਸਰਫ ਤੱਕ ਪਹੁੰਚਣਾ ਸੌਖਾ ਨਹੀਂ ਹੈ। ਪਰ ਜਿਉਂ ਹੀ ਇਹ ਹੋਇਆ, ਤੁਸੀਂ ਦੇਖੋ ਵੀ ਹਿੰਦੂਤਵੀ ਮੀਡੀਆ ਨੇ ਔਰ ਸੋਸ਼ਲ ਮੀਡੀਆ ਨੇ ਪੂਰਾ ਹੀ ਨੈਗੇਟਿਵ ਲਾਈਨ ਲੈਣੀ ਸ਼ੁਰੂ ਕਰ ਦਿੱਤੀ, ਬੀਵੇਅਰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮੋਰ ਐਂਟੀ ਇੰਡੀਆ ਐਂਟੀ ਹਿੰਦੂ ਹਿੱਟ ਜੌਬਸ coming from US SURF as they appoint a Khalistani as one of their 9 commissioners ਕਿ ਉਹਦੇ 9 ਕਮਿਸ਼ਨਰ ਚੋਂ ਖਾਲਿਸਤਾਨੀ ਨੂੰ ਬਣਾਤਾ ਹੈ। ਹੁਣ ਐਂਟੀ ਇੰਡੀਆ ਐਂਟੀ ਹਿੰਦੂ ਜਿਹੜੀਆਂ ਨੇ ਉਹ ਰਿਪੋਰਟਾਂ ਇੱਥੋਂ ਨਿਕਲਣਗੀਆਂ। ਫਿਰ ਉਹਨਾਂ ਨੇ ਜਿਹੜਾ ਉਹ ਗੁਨੀਸ਼ਾ ਕੌਰ ਦੀ ਫੋਟੋ ਲਾ ਕੇ ਹੈਡਲਾਈਨ ਲਾਈ ਹੈ, US SURF appoints ਖਾਲਿਸਤਾਨੀ ਗੁਨੀਸ਼ਾ ਕੌਰ ਐਜ਼ ਕਮਿਸ਼ਨਰ। ਔਰ ਫਿਰ what she is ਇਹਦੇ ਥੱਲੇ ਉਹਨਾਂ ਨੇ described terrorist Jarnail Singh Bhindranwale as a charismatic and influential religious leader of the Sikhs ਕਿ ਵੀ ਜਿਹੜੇ ਸਾਡੀਆਂ ਨਜ਼ਰਾਂ 'ਚ ਇਹ ਨੇ ਦਹਿਸ਼ਤਗਰਦ, ਉਹਨੂੰ ਗੁਨੀਸ਼ਾ ਕੌਰ ਨੇ ਆਪਣੀਆਂ ਲਿਖਤਾਂ ਵਿੱਚ ਕੈਰਿਜ਼ਮੈਟਿਕ ਤੇ ਇਨਫਲੂਐਂਸ਼ੀਅਲ ਰਿਲੀਜੀਅਸ ਲੀਡਰ ਕਿਹਾ। called Hindu massacres committed by Khalistanis staged blamed the Indian government ਕਿ ਜਿਹੜੇ ਖਾਲਿਸਤਾਨੀਆਂ ਨੇ ਹਿੰਦੂ ਮਾਰੇ ਉਹਨੂੰ ਉਹਨੇ ਗੁਨੀਸ਼ਾ ਕੌਰ ਨੇ ਕਿਹਾ ਕਿ ਜੀ ਇਹ ਇੰਡੀਅਨ ਸਟੇਟ ਨੇ ਸਟੇਜ ਕੀਤੇ। ਸੈਡ ਭਿੰਡਰਾਂਵਾਲੇ ਵਾਸ ਵਿਲੀਫਾਈਡ ਕਿ ਜੀ ਪਿੰਡਾਂ ਵਾਲਿਆਂ ਨੂੰ ਬਦਨਾਮ ਕੀਤਾ ਗਿਆ, ਖਾਮਖਾ ਉਹਨਾਂ ਦਾ ਇਮੇਜ ਖਰਾਬ। ਸੈਡ ਚਾਰजेस ਅਗੇਂਸਟ ਭਿੰਡਰਾਂਵਾਲੇ ਵਰ ਮਾਈਨਰ, ਕੁਝ ਵੀ ਨਹੀਂ ਸੀ ਉਹਨਾਂ ਦੇ ਅਗੇਂਸਟ ਜਿਹੜੇ ਚਾਰजेस। ਐਂਟੀ ਮੋਦੀ ਵੋਕਲ ਓਪੋਨੈਂਟ ਆਫ ਪ੍ਰਾਈਮ ਮਿਨਿਸਟਰ ਮੋਦੀ ਐਂਡ ਇੰਡੀਅਨ ਗਵਰਨਮੈਂਟ ਕਿ ਗੁਨੀਸ਼ਾ ਕੌਰ ਖੁਦ ਕੇ ਮੋਦੀ ਔਰ ਸਰਕਾਰ ਦਾ ਵਿਰੋਧ ਕਰਦੀ ਹੈ। ਲਾਈਡ ਅਬਾਊਟ ਫਾਰਮ ਲਾਸ ਕਿ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਬਾਰੇ ਵੀ ਇਹਨੇ ਗੁਨੀਸ਼ਾ ਕੌਰ ਨੇ ਝੂਠ ਬੋਲਿਆ। ਐਡਿਡ ਸੈਸੈਸ਼ਨਿਸਟ ਪ੍ਰੋਪੇਗੈਂਡਾ ਇਨ ਹਰ ਆਰਟੀਕਲ, wrote a segment of Sikhs in Punjab engaged in a year-long armed uprising for self-determination। ਉਹਨੇ ਕਿਹਾ ਜੀ ਇਹ ਗਲਤ ਬਿਆਨ ਦਿੱਤਾ ਕਿ ਜੀ ਪੰਜਾਬ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੇ ਲਈ ਸਿੱਖ ਜਿਹੜੇ ਨੇ ਉਹਨਾਂ ਨੇ ਹਥਿਆਰ ਚੁੱਕੇ। spread anti-India propaganda over the killing of designated terrorist Hardeep Singh Nijjar। designated terrorist ਕਿ ਜਿਹਨੂੰ ਅਸੀਂ ਦਹਿਸ਼ਤਗਰਦ ਕਹਿ ਕੇ ਮਾਰਿਆ, ਉਸ ਦੇ ਉੱਤੇ ਐਂਟੀ ਇੰਡੀਆ ਪ੍ਰੋਪੇਗੈਂਡਾ ਡਾਕਟਰ ਗੁਨੀਸ਼ਾ ਕੌਰ ਨੇ ਕੀਤਾ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਹੁਣ ਅਮਰੀਕਨ ਸਿਸਟਮ 'ਚ ਜਦੋਂ ਕਿਸੇ ਨੂੰ ਕੋਈ ਵੀ ਅਹੁਦੇ ਤੇ ਬਿਠਾਉਂਦੇ ਨੇ ਉਹਦੀਆਂ ਉਹ 3 ਪੀੜ੍ਹੀਆਂ ਕਈ ਵਾਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਪ੍ਰੋ ਕੀ ਹੈ ਉਹ ਪੂਰਾ ਖੰਗਾਲਦੇ ਨੇ ਦੇਣ ਤੋਂ ਪਹਿਲਾਂ। ਹੁਣ ਈਵਨ ਇਹ ਜਿਹੜੀ ਇੱਕ US ਸਰਫ ਦੀਆਂ ਰਿਕਮੈਂਡੇਸ਼ਨ ਕੋਈ ਬਾਈਂਡਿੰਗ ਨਹੀਂ ਨੇ, ਇਹ ਕੋਈ ਸੈਕਟਰੀ ਆਫ ਸਟੇਟ ਨਹੀਂ ਬਣਾਤਾ ਗੁਨੀਸ਼ਾ ਕੌਰ ਨੂੰ ਕੋਈ ਕਿ ਉਹਨੇ ਡਿਸੀਜਨ ਕਰਨਾ। ਇਹ ਸਿਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਬੋਰਡ ਹੈ। ਲੇਕਿਨ ਇੱਕ ਆਨਰੇਬਲ ਪੋਜੀਸ਼ਨ ਹੈ ਜਿੱਥੋਂ ਜ਼ਾਹਰ ਹੈ US ਸਰਫ ਦੀਆਂ ਪਿਛਲੇ 5 ਸਾਲ ਤੋਂ ਜਿਹੜੀਆਂ ਰਿਪੋਰਟਾਂ ਨੇ ਉਹਦੇ 'ਚੋਂ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਰਿਕਮੈਂਡ ਕਰਦੇ ਨੇ। ਪਰ ਉਹਨਾਂ ਨੂੰ ਇਹ ਵੀ ਟੋਲਰੇਟ ਨਹੀਂ ਹੋ ਰਿਹਾ ਕਿ ਭਾਈ ਇੱਕ ਸਿੱਖ ਬੱਚੀ ਅਮਰੀਕਨ ਸਿਸਟਮ ਦੇ ਵਿੱਚ ਇਸ ਲੈਵਲ ਤੱਕ ਪਹੁੰਚੀ ਹੈ। ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਈ ਇਹਨਾਂ ਦੀ ਕੀ ਹੈ। ਸੈਕੰਡ ਪਾਰਟ ਜਿਹੜਾ ਜਦੋਂ ਖਬਰਾਂ ਵੀ ਦੇਖੀ ਤਾਂ ਦੁੱਖ ਵੀ ਹੁੰਦਾ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਹੈ ਕਿ ਵੀ ਸਰ ਕਪੂਰ ਸਿੰਘ ਹੋਰਾਂ ਦੇ 1970ਵਿਆਂ ਦੇ ਵਿੱਚ ਕਹੇ ਹੋਏ ਲਫ਼ਜ਼
ਜਿਹੜੇ ਨੇ ਉਹ ਯਾਦ ਆਉਂਦੇ ਨੇ। ਹੁਣ ਕੋਈ ਦਿਨ ਐਸਾ ਨਹੀਂ ਹੈ, ਕਿਉਂਕਿ ਅਸੀਂ ਇਹ ਦੇਖਿਆ ਵੀ ਕਿਵੇਂ, ਔਰ ਕੈਨੇਡੀਅਨ ਇਨਵੈਸਟੀਗੇਸ਼ਨ 'ਚ ਵੀ ਇਹ ਸਾਹਮਣੇ ਆਇਆ ਕਿ ਕਿਵੇਂ ਗੈਂਗਸਟਰਸ ਨੂੰ ਬੜੇ ਪਲੈਨਡ ਤਰੀਕੇ ਦੇ ਨਾਲ ਅਮਿਤ ਸ਼ਾਹ ਨੇ ਅਮਰੀਕਾ ਕੈਨੇਡਾ 'ਚ ਖਾਸ ਤੌਰ ਤੇ ਲਿਆਂਦਾ। ਕੈਨੇਡਾ ਦੀ ਰਿਪੋਰਟ ਸੀ ਕਿ ਕਿਵੇਂ ਜਿਹੜੇ ਇਹਨਾਂ ਦੇ ਹਾਈ ਕਮਿਸ਼ਨ ਹੈ ਜਾਂ ਇਹਨਾਂ ਦੇ ਕੌਂਸੂਲੇਟ ਨੇ ਉਹ ਕੈਨੇਡੀਅਨ ਸਿੱਖਾਂ ਦਾ ਡਾਟਾ ਇਕੱਠਾ ਕਰਦੇ ਨੇ ਔਰ ਇਹਨਾਂ ਨੂੰ ਦਿੰਦੇ ਨੇ ਗੈਂਗਸਟਰਸ ਨੂੰ। ਇਹ ਕਿਵੇਂ ਵਪਾਰੀਆਂ ਨੂੰ ਜਾਂ ਥੋੜੇ ਬਹੁਤ ਜਿਹੜੇ ਰੋਟੀ ਖਾਂਦੇ ਨੇ ਉਹਨਾਂ ਨੂੰ ਹਰਾਸ ਕਰਦੇ ਨੇ। ਸੋ ਅੱਜ ਜਿਹੜੀ ਲੇਟੈਸਟ ਖਬਰ, ਔਰ ਫਿਰ ਕਿਤੇ ਕੋਈ ਖਬਰ ਥੈਫਟ ਦੀ ਹੁੰਦੀ ਹੈ, ਲੋਡ ਚੋਰੀ 'ਚ ਕੋਈ ਫੜਿਆ ਗਿਆ, ਕੋਈ ਦੂਜਾ ਹੋਇਆ, ਪਰ ਅੱਜ ਜਿਹੜੀ ਹੈ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਇੰਟਰਨੈਸ਼ਨਲ ਅਪਰਾਧਿਕ ਗਰੋਹ ਨਾਲ ਜੁੜੇ 17 ਨੌਜਵਾਨ ਗ੍ਰਿਫਤਾਰ ਕੀਤੇ ਨੇ। 17 ਦੇ 17 ਸਿੱਖ ਨਾਵਾਂ ਵਾਲੇ ਨੇ। ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ ਇਸ ਵੇਲੇ ਇਹ ਕ੍ਰਿਮੀਨਲ ਜਿਹੜੀ ਹੈ ਲਾਈਨ ਸਾਡੇ 'ਚ ਆਈ ਹੋਈ ਹੈ ਜਿਨ੍ਹਾਂ ਤੇ। ਔਰ ਇਹ ਜਿਹੜੀ 17 ਗ੍ਰਿਫਤਾਰ ਕੀਤੇ ਇਹ ਓਨਟਾਰੀਓ 'ਚ ਰਹਿੰਦੇ ਨੇ, ਬ੍ਰਿਟਿਸ਼ ਕੋਲੰਬੀਆ 'ਚੋਂ ਫੜੇ ਨੇ, ਅਮਰੀਕਾ ਦੇ ਕੁਝ ਹਿੱਸਿਆਂ 'ਚ ਪੰਜਾਬੀ ਕਾਰੋਬਾਰੀਆਂ ਤੇ ਭਾਈਚਾਰੇ ਦੇ ਲੋਕਾਂ ਨੂੰ ਧਮਕੀਆਂ, ਗੋਲਾਬਾਰੀ, ਅਗਜ਼ਨੀ ਤੇ ਫਰੌਤੀ ਦੀਆਂ ਮੰਗਾਂ ਰਾਹੀਂ ਨਿਸ਼ਾਨਾ ਬਣਾਉਂਦੇ ਨੇ। 24 ਘਟਨਾਵਾਂ ਨਾਲ ਸੰਬੰਧਿਤ ਨੇ ਇਹ 17 ਨੌਜਵਾਨ, ਜਿਨ੍ਹਾਂ ਦੇ ਉੱਤੇ 106 ਚਾਰਜ ਲਾਏ ਗਏ ਨੇ। ਜ਼ਿਆਦਾਤਰ ਮੁਲਜ਼ਮਾਂ ਦੇ 4 ਬ੍ਰਦਰਜ਼ ਨਾਂ ਦੇ ਅੰਤਰਰਾਸ਼ਟਰੀ ਗਰੋਹ ਨਾਲ ਸੰਬੰਧ ਹੋਣ ਦੇ ਦੋਸ਼ ਨੇ। 4 ਬ੍ਰਦਰ ਜਾਂ 4 ਬ੍ਰਦਰਜ਼ ਇਹ ਕੋਈ ਇਹਨਾਂ ਨੇ ਆਪਣੀ ਆਊਟਫਿਟ ਦਾ ਨਾਂ ਰੱਖਿਆ ਹੋਇਆ, ਉਹਦੇ ਨਾਲ ਸੰਬੰਧਿਤ ਨੇ। ਇਹ ਕਾਰਵਾਈ ਦਸੰਬਰ 2025 ਤੋਂ ਚੱਲ ਰਹੀ ਸੀ, ਕਿਉਂਕਿ ਇਹ ਪੂਰੀ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਟਿਵ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਸਟਿੰਗ ਆਪਰੇਸ਼ਨ ਹੁੰਦਾ ਹੈ, ਜਿਸ ਵਿੱਚ ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿਜ਼ਨਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, FBI ਤੇ ਫਿਨਟਰੈਕ, ਇਹ ਇਹਨਾਂ ਸਾਰਿਆਂ ਦਾ ਸਾਂਝਾ ਆਪਰੇਸ਼ਨ ਹੈ। ਮੈਂ ਨਾਂ ਨਹੀਂ ਪੜਾਂਗਾ, ਮੈਨੂੰ ਇਹ ਸ਼ਰਮ ਆਉਂਦੀ ਹੈ ਪੜ੍ਹਦਿਆਂ ਵੀ। ਇਹ ਸਾਰੇ ਦੇ ਸਾਰੇ 17, ਇਹਨਾਂ ਦੀ ਉਮਰਾਂ ਇੱਕ 25 ਸਾਲ, ਦੂਸਰਾ 24 ਸਾਲ, 25 ਸਾਲ, 21 ਸਾਲ, 26 ਸਾਲ, 21 ਸਾਲ, 22 ਸਾਲ, 29 ਸਾਲ, 24 ਸਾਲ, 28 ਸਾਲ, 22 ਸਾਲ, 22 ਸਾਲ, 27 ਸਾਲ, 32 ਸਾਲ, 30 ਸਾਲ। ਇਹ ਸਾਰਿਆਂ ਦੇ ਸਾਰੇ ਸਿੱਖ ਮੁੰਡੇ ਨੇ। ਔਰ ਤੁਸੀਂ ਦੇਖੋ ਕਿ ਵੀ ਇਹ ਜਿਹੜੀ 21-22 ਸਾਲ ਤੋਂ 26 ਇਹ ਜਨਰੇਸ਼ਨ ਪਿਛਲੇ ਦਿਨਾਂ 'ਚ ਮੈਰੀਲੈਂਡ ਸੀ, ਉੱਥੇ ਵੀ ਗੱਲ ਹੋ ਰਹੀ ਸੀ। ਕੈਨੇਡਾ ਤੋਂ ਜਿਹੜੇ ਆਏ ਸੀ ਉਹ ਕਹਿੰਦੇ ਡਾਕਟਰ ਸਾਹਿਬ ਇਹ ਜਿਹੜੇ ਹੁਣ ਆਏ ਹੋਏ ਨੇ ਜਾਂ ਦੂਜੇ ਨੇ, ਚਲੋ ਇੱਕ ਤਬਕਾ ਤਾਂ ਬਹੁਤ ਮਿਹਨਤ ਕਰਦਾ ਸੀ, ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨ੍ਹਦੇ, ਲੇਕਿਨ ਇਹ ਸਾਰੇ ਡਾਇਰੈਕਸ਼ਨਲੈਸ ਨੇ, ਗੁੰਮਰਾਹ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕੋਈ ਉਹਨਾਂ ਦੇ ਵਿੱਚ ਕੋਈ, ਹਾਲਾਂ ਉਹਨਾਂ 'ਚੋਂ ਕਈ ਸਿੱਖੀ ਸਰੂਪ ਵੀ ਨੇ, ਵੀ ਕਿਸੇ ਕਿਸਮ ਦੀ ਕੋਈ ਤਹਿਜ਼ੀਬ, ਕੋਈ ਪਰਿਵਾਰਕ, ਕੋਈ ਵੀ ਜਿਵੇਂ ਟੋਟਲੀ ਗਵਾਚ ਗਏ ਹੁੰਦੇ ਨੇ। ਫਿਰ ਇਹਨਾਂ ਦੇ ਉੱਤੇ ਜਿਹੜੇ ਗੋਲਾਬਾਰੀ ਤੇ ਅਗਜ਼ਨੀ ਤੇ 324 ਗੋਲੀਆਂ ਇਹਨਾਂ ਨੇ ਚਲਾਈਆਂ ਨੇ ਥਾਂ ਥਾਂ। ਹੁਣ ਘਟਨਾਵਾਂ ਕਿੰਨੀਆਂ ਹੀ ਨੇ ਜਿਹਦੇ 'ਚ 106 ਚਾਰਜ ਲੱਗੇ ਨੇ। ਔਰ ਉਹਨਾਂ ਨੇ ਜੋ ਇਹਨਾਂ ਤੋਂ ਜਾਂਚ ਜਿਹੜੀ ਇਨਵੈਸਟੀਗੇਸ਼ਨ ਹੋਈ, 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ, ਜਾਲੀ ਪਛਾਣ ਪੱਤਰ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਕਿ ਇਸ ਮਾਮਲੇ 'ਚ ਅਜੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ। ਸੋ ਸੈਡ। ਹੁਣ ਤੁਸੀਂ ਅੰਦਾਜ਼ਾ ਲਾਓ, ਇਹ ਸਾਡੀ ਹੋਪ ਨੇ ਇਸ ਜਨਰੇਸ਼ਨ ਨੂੰ ਅਸੀਂ ਕਰਦੇ ਹਾਂ। ਤੇ ਜਦੋਂ ਸਰਦਾਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਇਹੀ ਸੀ 1970 'ਚ, ਉਦੋਂ ਅਜੇ ਸੰਤ ਭਿੰਡਰਾਂਵਾਲੇ ਵੀ ਸੀਨ ਤੇ ਨਹੀਂ ਸੀ ਆਏ ਜਾਂ ਦੂਜਾ ਚੱਲ ਰਿਹਾ ਸੀ ਵੀ ਡੀ ਜਨਰੇਸ਼ਨ ਕਿਵੇਂ ਪੰਜਾਬ ਨੂੰ ਇਕਨੋਮਿਕਲੀ ਡਿਸਟਰੋਏ ਕੀਤਾ ਜਾ ਰਿਹਾ ਹੈ, ਅਨਇੰਪਲੋਇਮੈਂਟ, ਸਾਰੇ ਰੁਜ਼ਗਾਰ ਦੇ ਮੌਕੇ, ਪ੍ਰਾਈਡ, ਤਹਿਜ਼ੀਬ ਸਭ। ਸਰ ਕਪੂਰ ਸਿੰਘ ਹੋਰਾਂ ਨੇ ਆਪਣਾ ਲੈਕਚਰ ਜਿਹੜਾ ਇੱਥੇ ਦਿੱਤਾ, ਉਹਦੇ 'ਚ ਉਹਨਾਂ ਨੇ ਇੱਕ ਥਾਂ ਤੇ ਟੁਵਰਡਸ ਦਾ ਕਲੋਜ਼ਿੰਗ ਕਿਹਾ ਕਿ if Sikhs want have political power, then your sons and their sons and their sons will be peons in the offices, drivers of Hindu-owned Mercedes cars, the chowkidars in front of Hindu-owned hotels, or security guards in front of Hindu-owned hotels, or wayside robbers. Nothing more than that. ਕਿ ਜੇ ਤੁਹਾਡੇ ਕੋਲ ਸਿੱਖ ਕੌਮ ਦੇ ਕੋਲ ਪੋਲੀਟੀਕਲ ਪਾਵਰ ਨਾ ਆਈ,
ਫਿਰ ਯਾਦ ਰੱਖਿਓ ਕਿ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਵੱਧ ਤੋਂ ਵੱਧ ਦਫ਼ਤਰਾਂ ਦੇ ਵਿੱਚ ਚਪੜਾਸੀ ਲੱਗ ਸਕਣਗੇ, ਜਾਂ ਹਿੰਦੂਆਂ ਦੀ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਲੱਗੇ ਹੋਣਗੇ, ਜਾਂ ਉਹਨਾਂ ਦੀ ਮਲਕੀਤਾਂ ਵਾਲੀਆਂ ਮਰਸੀਡੀਜ਼ ਗੱਡੀਆਂ ਦੇ ਡਰਾਈਵਰ ਹੋਣਗੇ, ਤੇ ਜਾਂ ਲਟੇਰੇ ਹੋਣਗੇ, ਵੇਸਾਈਡ ਰੋਬਰਸ। ਅੱਛਾ, ਹੁਣ ਤੁਸੀਂ ਪੰਜਾਬ ਵੱਲ ਨਜ਼ਰ ਮਾਰੋ। ਈਵਨ ਉੱਥੋਂ ਇੱਕ ਸੱਜਣ ਆਏ ਪਿਛਲੇ ਦਿਨਾਂ 'ਚ, ਉਹ ਕਹਿੰਦਾ ਜੀ ਮੈਂ ਇੰਨੀ ਦੇਰ ਬਾਅਦ ਗਿਆ ਫਗਵਾੜੇ ਦੇ ਨੇੜੇ, ਤੇ ਮੈਂ ਬੈਂਕ ਗਿਆ, ਕਹਿੰਦਾ ਵੀ 2 ਹੀ ਸਿੱਖ ਮੈਨੂੰ ਮੁਲਾਜ਼ਮ, ਇੱਕ ਬਾਹਰ ਸਿਕਿਉਰਿਟੀ ਗਾਰਡ ਸੀ ਤੇ ਇੱਕ ਅੰਦਰ ਪਾਣੀ ਪੂਣੀ ਪਿਉਣ ਨੂੰ ਸੀ, ਬਾਕੀ ਜਿਹੜੇ 10 ਬੰਦਿਆਂ ਦਾ ਸਟਾਫ ਸੀ ਉਹ ਸਾਰੇ ਦੇ ਸਾਰੇ ਹੀ ਬਈਏ ਯੂਪੀ ਬਿਹਾਰ ਦੇ। ਦੇਖੋ, ਔਰ ਇਹ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਜਿਹੜਾ ਹੈ ਇਹ ਉੱਥੇ ਨਜ਼ਰ ਆਉਂਦਾ ਹੈ। ਔਰ ਇਹ ਜਿਹੜਾ ਵੇਸਾਈਡ ਰੋਬਰ ਹੈ, ਲਟੇਰੇ, ਮਤਲਬ ਹੁਣ ਉੱਥੇ ਤਾਂ ਉੱਥੇ ਵੀ ਕਿਸ ਲੈਵਲ ਦੀਆਂ ਫਰੋਤੀਆਂ, ਕ੍ਰਾਈਮ ਉਹ ਤਾਂ ਚੱਲ ਹੀ ਰਿਹਾ, ਪਰ ਉਹੀ ਸਾਰੇ ਕ੍ਰਿਮੀਨਲ ਜਿਹੜੇ ਅਨਇੰਪਲੋਇਡ ਨੇ, ਡਾਇਰੈਕਸ਼ਨਲੈਸ ਨੇ, ਉਹਨਾਂ ਦੇ ਕੋਲ ਕੋਈ ਜਿਹੜਾ ਉਹ ਪ੍ਰਾਈਡ ਨਾਂ ਦੀ ਉਹਨਾਂ ਕੋਲ ਕੋਈ ਚੀਜ਼ ਨਹੀਂ ਬਚੀ, ਸਰਵਾਈਵਲ ਲਈ ਕੁਝ ਵੀ ਉਹ ਕਰ ਸਕਦੇ ਨੇ, ਉਹ ਪੈਕ ਕਰਕੇ ਉਹਨਾਂ ਨੇ ਜਾਲੀ ਉਹਨਾਂ ਦੀ ਪਾਸਪੋਰਟ ਤੇ ਉਹ ਇੱਧਰ ਭੇਜ ਦਿੱਤੇ ਹੋਏ ਨੇ ਕਿ ਵੀ ਇਹ ਜਿਹੜਾ ਬਾਹਰ ਸਿੱਖਾਂ ਦਾ ਇਮੇਜ, ਜਿੱਥੇ ਸਿੱਖਾਂ ਦਾ ਪ੍ਰਾਈਡ, ਕਿਸ ਲੈਵਲ ਤੇ ਸਿੱਖਾਂ ਨੇ ਆਪਣੀ ਥਾਂ ਬਣਾਈ ਇਹਨਾਂ 100 ਸਾਲਾਂ 'ਚ, ਉਹ ਤੁਹਾਡਾ ਨੈਗੇਟਿਵ ਕ੍ਰੀਏਟ ਕਰਨ ਉੱਥੇ ਵੀ। ਔਰ ਇਹ ਹੈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ। ਪਰ ਕਨਕਲੂਜਨ 'ਚ ਜਿਵੇਂ ਮੈਂ ਬਿਗਨਿੰਗ 'ਚ ਕਿਹਾ ਸੀ ਕਿ ਜਦੋਂ ਇਹ ਕੁਝ ਵਾਪਰ ਰਿਹਾ ਹੁੰਦਾ ਹੈ, ਇਹ ਸਿੱਖ ਕੌਮ ਨੂੰ ਜਿਹੜੀ ਹੈ ਇਹ ਗੁਜ਼ਾਰਿਸ਼ ਹੀ ਅਸੀਂ ਕਰ ਸਕਦੇ ਹਾਂ ਕਿ ਆਪਣੇ ਘਰਾਂ ਨੂੰ ਸਾਂਭੋ, ਬਿਲਕੁਲ, ਆਪਣੇ ਬੱਚੇ ਬੱਚੀਆਂ ਨੂੰ, ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ, ਉਹਨਾਂ ਦੇ ਨਾਲ ਵਕਤ ਗੁਜ਼ਾਰੋ, ਉਹਨਾਂ ਨੂੰ ਪ੍ਰਾਈਡ ਦਿਓ, ਉਹਨਾਂ ਨੂੰ ਵੈਲਿਊਜ਼ ਦਿਓ। ਕਿੱਥੇ ਇੱਕ ਸਿੱਖ ਦਾ ਕਿਰਦਾਰ ਕੀ ਹੈ, ਸੱਚ ਬੋਲਣ ਵਾਲਾ, ਹਰ ਇੱਕ ਦੇ ਹੱਕ ਲਈ ਖਲੋਣ ਵਾਲਾ, ਸਰਬੱਤ ਦਾ ਭਲਾ ਮੰਗਣ ਵਾਲਾ, ਹਰ ਖਤਰੇ ਨੂੰ ਜਿਹੜਾ ਉਹ ਚੈਲੰਜ ਕਰਨ ਵਾਲਾ। ਤੇ ਅੱਜ ਅਸੀਂ ਉਹ ਚੋਰ, ਲਟੇਰੇ ਔਰ ਕੋਈ ਟਰੱਕ ਲੋਡ ਚੋਰੀ ਕਰ ਰਿਹਾ, ਕੋਈ ਦੂਜਾ, ਔਰ ਉਹ ਤੁਹਾਨੂੰ ਜਦੋਂ ਸਿੱਖ ਨਾਂ ਜਾਂ ਸਿੱਖੀ ਸਰੂਪ ਦੇ ਨਾਲ ਆਉਂਦਾ ਹੈ, ਉਹ ਤੋਂ ਤੁਸੀਂ ਜਿੰਨੀ ਮਰਜ਼ੀ ਕਮਾਈ ਇੱਥੇ ਸਾਡੇ ਬਜ਼ੁਰਗਾਂ ਨੇ 125 ਸਾਲ 'ਚ ਕੀਤੀ ਹੋਈ ਹੈ, ਇੱਕ ਨਾਂ ਪੈਦਾ ਕੀਤਾ ਹੋਇਆ, ਉਹ ਸਾਰੇ ਦੇ ਉੱਤੇ ਫਿਰ ਇੱਕ ਵੱਡਾ ਧੱਬਾ ਲੱਗ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੋਹਣਮਹਿਲ ਜੀ ਵੀ ਫਤਿਹ ਬੁਲਾਉਂਦੇ ਨੇ, ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸ ਤਰ੍ਹਾਂ ਸੁਪਰ ਸਿੰਘ ਜੀ ਵੀ ਫਤਿਹ, ਐਂਡ ਸਾਜਿਦ ਜਿਹੜੇ ਜਾਵੇਦ ਜੀ ਜਿਹੜੇ ਵਾਈਜ਼ ਕਹਿੰਦੇ ਨੇ, and excellent analysis Dr. Saab, thanks TV84, ਨੀਲਮ ਕੌਰ ਜੀ, ਪੰਜਾਬੀ ਜਿੰਦਾਬਾਦ, ਖਾਲਸਾ ਜ਼ਿੰਦਾਬਾਦ and ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਸ਼ਾਇਦ ਜੀ। ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਿਦ ਮੁਹੰਮਦ ਜੀ ਜਿਹੜੇ ਨੇ ਉਹ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਮੁਹੰਮਦ ਯੂਨਸ ਜੀ ਜਿਹੜੇ ਨੇ ਉਹ ਸਾਨੂੰ ਜਿਹੜੇ ਅਸਲਾਮ ਵਾਲੇਕਮ ਕਹਿੰਦੇ ਨੇ ਐਂਡ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ, ਵਾਲੇਕਮ ਸਲਾਮ ਜੀ ਐਂਡ ਸਤਿ ਸ਼੍ਰੀ ਅਕਾਲ ਜੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ੇਖ ਜਿਹੜੇ ਨੇ ਉਹ ਵੀ ਪਾਕਿਸਤਾਨ ਤੇ ਪਾਕ ਖਾਲਿਸਤਾਨ ਕਹਿੰਦੇ ਨੇ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਸ਼ਾਹਿਦ ਗਿੱਲ ਜਿਹੜੇ ਨੇ ਉਹ ਵੀ ਨੇ, ਉਹ ਕਹਿ ਰਹੇ ਨੇ ਕਿ ਡੂਇੰਗ ਗ੍ਰੇਟ ਜੌਬ ਆਲਵੇਜ਼ TV84 ਟਾਕਿੰਗ ਟਰੂਥ 100% ਡਜ਼ਨਟ ਮੈਟਰ ਹੂ। ਥੈਂਕ ਯੂ ਸੋ ਮਚ ਕਹਿੰਦੇ ਜਿਹੜੇ ਸ਼ੇਅਰ ਐਵਰੀਬਾਡੀ। ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ। ਔਰ ਸੁਖਚੈਨ ਜਿਹੜੇ ਬਾਟ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਿਦ ਮੁਹੰਮਦ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਜਿਹੜੇ ਨੇ ਉਹ ਕਹਿੰਦੇ ਨੇ डॉक्टर साहब कैट हैज़ कम आउट ऑफ बैग यानी बिल्ली थैले से बाहर आ चुकी है। अब ट्रंप साहब कहते हैं कि US मुल्क को तस्लीम करके जिसने गज़ा तबाह कर दिया। और फिर कहते हैं कि दलाई लामा भी बहुत बड़ा कहते मानुक फेक है, जहर लगता है। और फिर जड़े ने जोनस जी कहते हैं कि डॉक्टर साहब पाकिस्तान के बटने की 1947 में क्वाड ई आज़म कायदे आज़म ओके रहमतुल्लाह अल्लाह ने इजराइल पॉलिसी का बता दिया था और पाकिस्तान कभी इजराइल को तस्लीम नहीं करेगा, हम उस पे कायम हैं। और ਹੋਪਫੁਲੀ ਕਿਉਂਕਿ 2 ਸਟੇਟ ਸੋਲੂਸ਼ਨ ਤਾਂ ਹੁਣ ਸਾਰੇ ਮੰਨਦੇ ਨੇ ਕਿ ਭਾਈ ਜੇ ਫਲਸਤੀਨ ਬਣਾਉਂਦੇ ਹੋ ਇਸ ਯਰੂਸ਼ਲਮ ਦੀ ਕੈਪੀਟਲ
ਦੈਨ ਜਿਹੜੀ ਹੈ ਕੋਈ ਵੀ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ। और फिर कहते हैं कि डॉक्टर साहब कायद आज़म मोहम्मद अली जिना तुल्ला का इजराइल के बारे जो विज़न था वो आज भी सच साबित हो रहा है और पाकिस्तान कभी इजराइल को तस्लीम नहीं करेगा। जी। और फिर कहते हैं डॉक्टर साहब एंड भैन जी, पाकिस्तान में जो ट्रेन अटैक हुआ है उसमें इजराइल प्लस और भी शैतानी ताकत मालबेज ही वक्त में कहते ਜਿਹੜੇ ਮਾਲੂਮਾਤ ਜਿਹੜਾ ਹੈ ਵਕਤ ਦੇ ਨਾਲ ਹੀ ਪਤਾ ਨਹੀਂ, ਚੱਲੇਗਾ। ਉਹ ਇੰਡੀਆ ਔਰ ਸਿੱਧੇ ਇਸਦਾ ਤੌਰ ਜਵਾਬ ਤੇ ਦੇਵਾਂਗੇ। ਇੰਡੀਆ ਦੀ ਮੌਸਾਦ ਦੇ ਨਾਲ ਪ੍ਰੋਪਰ ਪੂਰੇ ਢੰਗ ਤਰੀਕੇ ਉਹੀ ਨੇ, ਸਾਰੀ ਟ੍ਰੇਨਿੰਗ ਟੈਕਨੀਕਲ ਵੀ, ਫਾਈਨੈਂਸ਼ੀਅਲ ਵੀ, ਮਿਲੀਟੈਰੀਲੀ ਵੀ। ਹਾਂਜੀ। ਮੋਹੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਪਾਕ ਨੂੰ ਡਿਕਲੇਅਰ ਜਿਹੜਾ ਹੈ ਉਹ ਕਰਨਾ ਚਾਹੀਏ ਕਿ ਖਾਲਿਸਤਾਨ ਦੀ ਸਪੋਰਟ ਚ। ਔਰ ਸ਼ਰੀਫ ਜਿਹੜੇ ਨੇ ਰਾਜ਼ਾ ਜਿਹੜੇ ਕਹਿੰਦੇ ਬੈਸਟ ਪ੍ਰੋਗਰਾਮ, ਗੁੱਡ ਲੱਕ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ याकूब जी ਜਿਹੜੇ ਕਹਿੰਦੇ जी ਕਹਿੰਦੇ बिल्कुल पाकिस्तान को खुल कर ਜਿਹੜਾ खालिस्तान की बात करनी चाहिए और खालिस्तान लिबरेशन फोर्स का मुकम्मल साथ ਜਿਹੜਾ देना चाहिए और खालिस्तान को तस्लीम करके लेना चाहिए। और फिर इसी तरह कहते हैं सुना है कि नवाज शरीफ USB बगैरत उस कहते बगैरत मोदी को का दोस्त है, इसलिए खालिस्तान की बात नहीं करता। ब्राह्मण हिंदू कहते लगता है, शक्ल से कहते ब्राह्मण हिंदू लगता है। और फिर इस तरह इंद्रप्रीत ਸਿੰਘ ਜਿਹੜੇ ਨੇ ਉਹ ਵੀ ਸਾਨੂੰ ਦੇਖੋ ਪਾਕਿਸਤਾਨ 'ਚ ਤਾਂ ਪਾਲਿਸੀਜ਼ ਉਹੀ ਬਣਨਗੀਆਂ ਜਾਂ ਚੱਲਣਗੀਆਂ ਅੱਗੇ ਜੋ ਐਸਟੈਬਲਿਸ਼ਮੈਂਟ ਚਾਹੁੰਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਆਸਮ ਮੁਨੀਰ ਮੋਰ ਵੋਕਲੀ ਜਿਹੜਾ ਹੈ ਉਹ ਇੰਡੀਆ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਲੇਕਿਨ ਕਈ ਵਾਰ ਕਈ ਫਰੰਟ ਜਦੋਂ ਇੱਕੋ ਵੇਲੇ ਖੁੱਲ੍ਹੇ ਹੋਣ ਤਾਂ ਤੁਹਾਡੇ ਕੋਲ ਉਹਨਾਂ ਇੰਪੋਰਟੈਂਸ ਵਾਲੀ ਗੱਲ ਨਹੀਂ ਰਹਿੰਦੀ। ਅਸੀਂ ਤਾਂ ਇੱਕ ਅਪੀਲ ਹੀ ਕਰ ਸਕਦੇ ਹਾਂ ਕਿ ਵੀ ਬਜਾਏ ਸਿਰਫ ਇੰਡੀਆ ਨੂੰ ਦੋਸ਼ ਦੇਣ ਦੇ ਜਾਂ ਉਹਨਾਂ ਦੇ ਉੱਤੇ ਠੀਕ ਇਲਜ਼ਾਮ ਹੈ ਕਿ ਵੀ ਇਹੀ ਕਰ ਰਹੇ ਨੇ, ਉਹਦਾ ਤੋੜ ਵੀ ਲੱਭੋ। ਤੋੜ ਉਹਦਾ ਖਾਲਿਸਤਾਨ ਦੀ ਹਮਾਇਤ ਹੈ, ਖੁੱਲ੍ਹ ਕੇ ਕਸ਼ਮੀਰ ਦੀ ਡਿਪਲੋਮੈਟਿਕਲੀ, ਪੋਲੀਟੀਕਲੀ, ਡਿਪਲੋਮੈਟਿਕਲੀ ਕਮ ਆਊਟ ਵਿਦ ਦੈਟ। ਔਰ ਜਿਹੜਾ ਉਹਨਾਂ ਨੇ ਯਾਕੂਬ ਸਾਹਿਬ ਨੇ ਪੁੱਛਿਆ ਵੀ ਹੈ ਵੀ ਲਾਹੌਰ ਦੇ ਹਿੰਦੂ ਨਾਂ ਰੀਸਟੋਰ ਕੀਤੇ, ਕੀ ਫਰਕ ਪੈਂਦਾ ਉਹਦੇ ਨਾਲ? ਜੋ ਹੈਗੇ ਨੇ ਇਹ ਐਵੇਂ ਵਕਤ ਜ਼ਾਇਆ ਕਰਨ ਦਾ ਕੰਮ ਹੈ। ਲੇਕਿਨ ਇਹ ਗੱਲ ਇਹ ਵੀ ਕਿਤੇ ਨਾ ਕਿਤੇ ਸ਼ੋਅ ਕਰਦੀ ਹੈ ਕਿ ਭਾਈ ਉੱਥੇ ਕੀ ਚੱਲ ਰਿਹਾ, ਵੀ ਡੋਂਟ ਨੋ ਇਨਸਾਈਡ। ਕਿਉਂਕਿ ਮੈਂ ਇਹ ਦੇਖਦਾ ਵੀ ਜਿਹੜੇ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਲੋਕ ਵੀ ਜਿਹੜੇ ਉਹਨਾਂ ਦੇ ਅਹੁਦੇਦਾਰ ਬਾਹਰ ਆਏ ਨੇ ਜਾਂ ਬਾਹਰ ਆਉਂਦੇ ਨੇ, ਉਹ ਵੀ ਜਿਹੜੇ ਪ੍ਰੋ ਇੰਡੀਆ ਕਿਸਮ ਦੇ ਜਾਲੀ ਜਿਹੇ ਸਿੱਖ ਨੇ ਉਹਨਾਂ ਦੇ ਵਿੱਚ ਹੀ ਘੁੰਮਦੇ ਫਿਰਦੇ ਨੇ। ਉਹਨਾਂ ਨੂੰ ਵੀ ਖਾਲਿਸਤਾਨੀਆਂ ਤੋਂ ਖੌਫ ਆਉਂਦਾ। ਸੋ ਉਸ ਤੋਂ ਹੁਣ ਇਹ ਕੀ ਏਜੰਡਾ ਹੈ ਕੀ ਨਹੀਂ ਇਹ ਤਾਂ ਹੁਣ ਰੱਬ ਜਾਣਦਾ, ਪਰ ਇਹ ਠੀਕ ਲਾਈਨ ਨਹੀਂ ਹੈ। ਤੁਸੀਂ ਜਿਹੜਾ ਉਹ ਲੱਗੇ ਹੋਏ ਹੋ ਕਿ ਜੀ ਉਹ ਇਹਦਾ ਚੌਂਕ ਦਾ ਨਾਂ ਇਹ ਬਦਲ ਦਿੱਤਾ, ਉਹ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰੋ। ਪੋਲੀਟੀਕਲੀ ਇੰਡੀਆ ਦੇ ਖਿਲਾਫ ਲਾਈਨ ਲਓ ਖੁੱਲ੍ਹ ਕੇ, ਤਾਂ ਕਿ ਮੁਲਕ ਮਹਿਫੂਜ਼ ਹੋਏ। ਜੀ। ਔਰ TV 18 USA ਦੇ ਵੀ ਸਾਡੇ ਕੋਲ ਪਹਿਲੇ ਵਿਊਅਰ ਨੇ, ਅਮਰਜੀਤ ਸਾਨੀ ਜੀ ਵੀ ਉਹ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਲਵਿੰਦਰ ਸਿੰਘ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਕਹਿੰਦੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ, ਖਾਲਸਾ ਦੇ ਪੰਜਾਬ ਜੀ ਵੀ ਜ਼ਿੰਦਾਬਾਦ ਜ਼ਿੰਦਾਬਾਦ। ਗੁਰਤੇਜ ਸਿੰਘ ਜੀ ਵੀ ਔਰ ਮਨਦੀਪ ਜਿਹੜੇ ਪ੍ਰੀਤ ਜਿਹੜੇ ਨੇ ਸਾਨੂੰ ਇਹ ਵੀ ਫਤਿਹ ਬੁਲਾਉਂਦੇ ਨੇ। ਜਗਪਾਲ ਜੀ ਵੀ ਜਿਹੜੇ ਖਾਲਸਾ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਾਓ ਆਪਣਾ ਘਰ, ਖਾਲਸਾਨ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਜ਼ਿੰਦਾਬਾਦ, FJ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨੂਪਾ ਜੀ ਕਹਿੰਦੇ ਨੇ ਕਿ ਤੁਸੀਂ ਕਮੈਂਟ ਨਹੀਂ ਪੜਿਆ, ਇਹ ਸੀ ਬਿਨ ਲਾਦਨ ਜਿਹੜੇ ਵਾਂਟਡ ਟੂ ਡਰੈਗ ਅਮਰੀਕਾ ਇਨਟੂ ਅਫਗਾਨਿਸਤਾਨ। ਉਹਨਾਂ ਨੇ ਕਿਹਾ ਵੀ ਮਾਈਕਲ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਬਿਨ ਲੈਡਨ ਨੇ ਕਿਹਾ ਵੀ ਜੰਪ, ਤੇ ਬੁਸ਼ ਔਰ ਉਸ ਵੇਲੇ ਡਿਕ ਚੈਨੀ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਵੀ ਹਾਊ ਹਾਈ ਕਿੰਨਾ ਐਂਡ ਵਾਰ ਸਟਾਰਟਡ। ਅਰਜੀਤ ਸਿੰਘ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ। ਮਿਸ਼ਰਾ ਸਿੰਘ ਜੀ ਵੀ ਪੰਜਾਬ ਹਾਲ ਖਾਲਸਾਨ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਗੁਰਦੀਪ ਸਿੰਘ ਜੀ ਵੀ ਉਹ ਵੀ ਸਾਨੂੰ ਫਤਿਹ, ਐਂਡ ਕੁਲਦੀਪ ਕੌਰ ਜੀ ਵੀ, ਟੋਨੀ ਢੀਂਡਸਾ ਜੀ ਵੀ, ਔਰ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਜਗਦੇਵ ਸਿੰਘ ਜੀ ਵੀ, ਇੰਦਰਜੀਤ ਕੌਰ ਜੀ ਵੀ, ਉਪਸੀ ਵੀ, ਔਰ ਇਸੇ ਤਰ੍ਹਾਂ ਸੋਲੋ ਮਾਰਸ ਜੀ ਇੰਡੀਆ ਦੇ
ਫਿਰ ਇਸੇ ਤਰ੍ਹਾਂ ਸਾਡੇ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।